ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 18 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਦਸਾਂਝ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ ਨਰਿੰਦਰ ਕੌਰ ਖੁਲਾਨ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਕਾਲ 9163969085 916-396-9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਜਿਹੜਾ ਲਾ ਆ ਉਹ ਸਾਈਨ ਕਰ ਦਿੱਤਾ, ਜਿਹਦੇ ਮੁਤਾਬਕ ਜੂਨਟੀਨਥ ਨੈਸ਼ਨਲ ਇੰਡੀਪੈਂਡੈਂਸ ਡੇ ਜਿਹੜਾ ਹੈਗਾ ਆ ਇਹ ਸੈਲੀਬਰੇਟ ਕੀਤਾ ਜਾਊਗਾ ਤੇ ਫੈਡਰਲ ਡੇ ਦੀ ਹੌਲੀਡੇ ਹੋਊਗੀ। ਇਹਦੇ ਸੰਬੰਧ ਦੇ ਵਿੱਚ ਕਾਂਗਰਸ ਦੇ ਵਿੱਚੋਂ ਵੀ ਇਹ ਪਾਸ ਹੋ ਗਿਆ ਆ। ਸੋ ਜੇ ਫੈਡਰਲ ਹੌਲੀਡੇ ਦੀ ਛੁੱਟੀ ਦੀ ਗੱਲ ਕਰਦੇ ਜਾਈਏ, ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਜਿਹੜੇ ਰੋਨਲਡ ਰੀਗਨ ਆ, ਉਹਨਾਂ ਨੇ ਜਿਹੜੀ ਆ ਕਾਫੀ ਲੰਮਾ ਸਮਾਂ ਪਹਿਲਾਂ ਮਾਰਟਨ ਲੂਥਰ ਕਿੰਗ ਜਿਹੜੇ ਹੈਗੇ ਆ ਉਹਨਾਂ ਦੀ ਯਾਦ ਦੇ ਵਿੱਚ ਫੈਡਰਲ ਹੌਲੀਡੇ ਡਿਕਲੇਅਰ ਕੀਤੀ ਸੀ। ਹੁਣ ਇਹ ਇੰਨੇ ਲੰਮੇ ਸਮੇਂ ਤੋਂ ਬਾਅਦ ਇੱਕ ਹੋਰ ਜਿਹੜੀ ਹੌਲੀਡੇ ਆ ਉਹ ਡਿਕਲੇਅਰ ਕੀਤੀ ਗਈ ਆ। ਲਾਸਟ ਜਿਹੜੀ ਸੀ 1983 ਦੇ ਵਿੱਚ ਪ੍ਰੈਜ਼ੀਡੈਂਟ ਰੀਗਨ ਹੋਣਾ ਨੇ ਕੀਤੀ ਸੀ। ਸੋ ਇਹਦੇ ਵਿੱਚ ਬਹੁਤ ਸਾਰੇ ਨਹੀਂ, ਸਾਰੇ ਫੈਡਰਲ ਆਫਿਸਿਸ ਬੰਦ ਹੋਣਗੇ, ਪਰ ਕੰਪਨੀਆਂ ਬਹੁਤ ਸਾਰੀਆਂ ਖੁੱਲ੍ਹੀਆਂ ਆ। ਈਵਨ ਸਟਾਕ ਮਾਰਕੀਟ ਵੀ ਅੱਜ ਓਪਨ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, US ਦੀ ਇੱਕ ਆਇਲ ਕੰਪਨੀ ਆ ਜਿਨ੍ਹਾਂ ਨੇ ਪੈਂਡੈਮਿਕ ਦੇ ਦੌਰਾਨ ਕਹਿੰਦੇ $2 ਬਿਲੀਅਨ ਦਾ ਮੁਨਾਫਾ ਕਮਾਇਆ ਆ। ਉਹ ਇਸ ਮੌਕੇ ਹੁਣ 2000 ਜੌਬਸ ਜਿਹੜੀਆਂ ਆ ਉਹ ਕੱਟ ਕਰਨ ਜਾ ਰਹੀ ਆ। ਮੈਰਾਥਨ ਨਾਂ ਦੀ ਜਿਹੜੀ ਇਹ ਆਇਲ ਕੰਪਨੀ, ਮੈਰਾਥਨ ਪੈਟਰੋਲੀਅਮ ਆ ਜਿਹੜੀ ਅਲ ਪਾਸੋ ਟੈਕਸਸ ਦੇ ਵਿੱਚ ਹੈਗੀ ਆ। ਉਹਨਾਂ ਦੀ ਰਿਫਾਈਨਰੀ ਗੈਰੀਵਿਲ ਲੁਈਜ਼ੀਆਨਾ ਦੇ ਵਿੱਚ ਜਿਹੜੀ ਉਹ ਹੈਗੀ ਆ। ਤੀਜੀ ਸਭ ਤੋਂ ਵੱਡਾ ਇਹ ਉਹਨਾਂ ਦਾ ਪਲਾਂਟ ਆ। ਇਹ 7 ਮਹੀਨੇ ਪੈਂਡੈਮਿਕ ਦੇ ਵਿੱਚ ਉਹਨਾਂ ਨੇ ਕਾਫੀ ਕੁਛ ਜਿਹੜਾ ਆ ਉਹ ਬੰਦ ਵੀ ਜਿਹੜਾ ਉਸ ਟਾਈਮ ਦੇ ਉੱਤੇ ਕਰਨਾ ਪਿਆ ਸੀ। ਲੋਕਾਂ ਦੀ ਕਟੌਤੀ ਵੀ ਹੋਈ ਸੀਗੀ ਅਤੇ ਹੁਣ ਤੱਕ ਕਹਿੰਦੇ ਵੀ ਉਹਨਾਂ ਨੇ 2000 ਲੋਕਾਂ ਨੂੰ ਜਿਹੜਾ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਹੈਗਾ ਆ। ਸੋ ਫੈਡਰਲ ਟੈਕਸ ਬੈਨੀਫਿਟਸ ਦੇ ਵਿੱਚ ਇਹਨਾਂ ਨੂੰ $2 ਬਿਲੀਅਨ ਜਿਹੜੇ ਉਹ ਮਿਲੇ ਸੀਗੇ ਪੈਂਡੈਮਿਕ ਦੇ ਵਿੱਚ, ਤਾਂ ਜੋ ਆਪਣੇ ਕੰਮਕਾਜ ਆ ਉਸ ਨੂੰ ਜਿਹੜਾ ਉਹ ਚੱਲਦਾ ਰੱਖਣ। ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਬੇਲ ਆਊਟ ਜਿਹੜਾ ਉਹ ਦਿੱਤਾ ਸੀਗਾ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੀਆਂ ਜੌਬਸ ਆ ਉਹਨਾਂ ਨੇ ਕੱਢ ਦਿੱਤੀਆਂ। ਜੀ, ਜੇ ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਸਟਾਕ ਮਾਰਕੀਟ ਖੁੱਲ੍ਹੀ ਆ, ਡਾਓ ਜੋਨ ਇੰਡਸਟਰੀਅਲ ਦੀ ਗੱਲ ਕਰਦੇ ਜਾਈਏ ਤੇ 402 ਪੁਆਇੰਟ ਜਿਹੜਾ ਡਾਓ ਜੋਨ ਇੰਡਸਟਰੀਅਲ ਆ ਉਹ ਡਾਊਨ ਹੈਗਾ। ਕਹਿੰਦਾ ਵੀ ਜੇ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਖਿਆ ਜਾਵੇ ਇਹ ਇੱਕ ਦਿਨ ਦਾ ਸਭ ਤੋਂ ਵੱਡਾ ਜਿਹੜਾ ਡਰੋਪ ਆ। ਜੀ ਬਿਲਕੁਲ। ਉੱਧਰ ਕਨੈਟੀਕਟ ਦੇ ਵਿੱਚ 1 ਜੁਲਾਈ ਤੋਂ ਮੈਰੀਜੁਆਨਾ ਜਿਹੜੀ ਆ ਉਸ ਦਾ ਪੋਜੈਸ਼ਨ ਆ ਉਸ ਨੂੰ ਲੀਗਲਾਈਜ਼ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ।
11 ਦੇ ਮੁਕਾਬਲੇ 16 ਵੋਟਾਂ ਦੇ ਨਾਲ ਕਨੈਟੀਕਟ ਦੀ ਸੈਨੇਟ ਨੇ ਇਸ ਨੂੰ ਜਿਹੜੀ ਆ ਰੀਕ੍ਰੀਏਸ਼ਨਲ ਯੂਜ਼ ਦੇ ਲਈ ਮਨਜ਼ੂਰੀ ਦੇ ਦਿੱਤੀ ਆ। ਇਹ ਪਾਸ ਹੋਣ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਗਵਰਨਰ ਨੈਡ ਲੈਮੰਟ ਉਹਨਾਂ ਦੇ ਹੁਣ ਇਹ ਬੈਂਚ ਦੇ ਉੱਤੇ ਗਿਆ ਆ ਉਹਨਾਂ ਦੇ ਹਸਤਾਖਰ ਦੇ ਲਈ। ਸੋ ਲੰਮਾ ਸਮਾਂ ਤੋਂ ਜਿਹੜਾ ਆ ਉੱਥੇ ਮੈਰੀਜੁਆਨਾ ਨੂੰ ਲੀਗਲ ਕਰਨ ਦਾ ਜਿਹੜਾ ਆ ਉਹ ਮੁੱਦਾ ਜਿਹੜਾ ਉਹ ਚੱਲ ਰਿਹਾ ਸੀ। ਇਸ ਮੌਕੇ ਹੁਣ ਬਹੁਤ ਸਾਰੇ ਜਿਹੜੇ ਸੂਬੇ ਆ ਉੱਥੇ ਰੀਕ੍ਰੀਏਸ਼ਨਲ ਯੂਜ਼ ਦੇ ਲਈ ਮੈਰੀਜੁਆਨਾ ਜਿਹੜੀ ਆ ਉਸ ਨੂੰ ਲੀਗਲ ਕਰ ਦਿੱਤਾ ਗਿਆ ਹੈਗਾ ਆ, ਅਤੇ ਕਨੈਟੀਕਟ ਵੀ ਉਹਨਾਂ ਸੂਬਿਆਂ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਆ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ, ਜਿਨ੍ਹਾਂ ਨੇ ਇੱਕ ਵਾਰੀ ਫਿਰ 1 ਮਹੀਨੇ ਦੇ ਲਈ ਜਿਹੜਾ ਆ ਕੈਨੇਡਾ ਤੇ US ਦੇ ਵਿੱਚ ਲੋਕਾਂ ਦੀ ਜਿਹੜੀ ਐਂਟਰੀ ਆ ਉਸ ਦੀ ਬੈਨ ਦੇ ਉੱਤੇ ਐਕਸਟੈਂਸ਼ਨ ਲਾ ਦਿੱਤੀ ਆ। ਹੁਣ ਜੁਲਾਈ 21 ਤੱਕ ਫਿਰ ਜਿਹੜਾ ਬਾਰਡਰ ਆ ਉਹ ਨਾਨ ਐਸੈਂਸ਼ੀਅਲ ਵਰਕਰਸ ਦੇ ਲਈ ਕਲੋਜ਼ ਰਹੂਗਾ। ਇਹ ਉੱਥੇ ਦੇ ਪਬਲਿਕ ਸੇਫਟੀ ਬਿੱਲ ਵਲੇਅਰ ਜਿਹੜੇ ਆ ਮਿਨਿਸਟਰ ਪਬਲਿਕ ਸੇਫਟੀ ਦੇ ਉਹਨਾਂ ਨੇ ਅਨਾਊਂਸ ਕੀਤਾ ਹੈਗਾ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਮੁਤਾਬਕ ਕਹਿੰਦੇ ਵੀ ਅਸੀਂ ਆਪਣੇ ਮੁਲਕ ਨੂੰ ਉਦੋਂ ਹੀ ਖੋਲ੍ਹਾਂਗੇ ਜਦੋਂ 75% ਸਾਡੇ ਜਿਹੜੇ ਵਸਿੰਦੇ ਆ ਉਹਨਾਂ ਦੇ ਟੀਕੇ ਲੱਗ ਜਾਣਗੇ। ਅੱਜ ਤੱਕ 61% ਲੋਕਾਂ ਨੇ ਘੱਟੋ ਘੱਟ ਕਹਿੰਦੇ ਇੱਕ ਵੈਕਸੀਨ ਲਵਾ ਲਿਆ ਆ, 8% ਲੋਕਾਂ ਨੇ ਸਿਰਫ 2 ਵੈਕਸੀਨ ਜਿਹੜੇ ਲਵਾਏ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਆਪਾਂ ਕਨੈਟੀਕਟ ਦੀ ਗੱਲ ਕੀਤੀ ਸੀ ਹਰਜੋਤ ਸਿੰਘ ਨੇ। ਲੂਜ਼ੀਆਨਾ ਦੇ ਵਿੱਚ ਵੀ ਮੈਰੀਜੁਆਨਾ ਨੂੰ ਡੀਕ੍ਰਿਮੀਨਲਾਈਜ਼ ਕਰਨ ਦਾ ਜਿਹੜਾ ਸੀਗਾ ਬਿੱਲ ਉਹ ਅੱਜ ਕਾਨੂੰਨ ਦਾ ਰੂਪ ਜਿਹੜਾ ਉਹ ਧਾਰ ਗਿਆ। ਉੱਥੋਂ ਦੇ ਜਿਹੜੇ ਗਵਰਨਰ ਹੈਗੇ ਨੇ ਉਹਨਾਂ ਨੇ ਜਿਹੜਾ ਇਸ ਨੂੰ ਜਿਹੜਾ ਹੁਣ ਸਾਈਨ ਕਰ ਦਿੱਤਾ ਹੈ ਜੌਨ ਬੈਲ ਐਡਵਰਡਜ਼ ਦੇ ਦੁਆਰਾ। ਇਹ ਜਿਹੜਾ ਲੈਜਿਸਲੇਸ਼ਨ ਉੱਥੋਂ ਦੇ ਰਿਪਰੈਜ਼ੈਂਟੇਟਿਵ ਸੈਡਰਿਕ ਕਲੋਵਰ ਆ ਉਹਨਾਂ ਨੇ ਜਿਹੜਾ ਉਹ ਲਿਆਂਦਾ ਹੈ। ਇਸ ਦੇ ਉੱਤੇ ਗੱਲ ਕਰਦੇ ਹੋਏ ਗਵਰਨਰ ਐਡਵਰਡਜ਼ ਨੇ ਕਿਹਾ ਵੀ ਇਹ ਜਿਹੜਾ ਫੈਸਲਾ ਆ ਉਹ ਹਲਕੇ ਦੇ ਵਿੱਚ ਜਿਹੜਾ ਉਹ ਨਹੀਂ ਲਿਆ ਗਿਆ, ਅਤੇ ਕਹਿੰਦੇ ਜਿਹੜੀ ਸਟੇਟ ਆਫ ਲੂਜ਼ੀਆਨਾ ਆ ਉਹ ਹੁਣ ਉਹਨਾਂ ਲੋਕਾਂ ਨੂੰ ਇਨਕਾਰਸਨੇਟ ਯਾਨੀ ਕਿ ਜੇਲ੍ਹ ਦੇ ਵਿੱਚ ਨਹੀਂ ਰੱਖੂਗੀ ਜਿਨ੍ਹਾਂ ਦੀਆਂ ਮਾਈਨਰ ਲੀਗਲ ਇਨਫਰੈਕਸ਼ਨ ਆ, ਛੋਟੇ ਜਿਹੜੇ ਆ ਉਹ ਜੁਰਮ ਹੈਗੇ ਆ। ਸੋ ਇਹ ਹੁਣ ਲਗਾਤਾਰ ਕਹਿੰਦੇ ਵੀ ਇੱਦਾਂ ਕਰਨ ਦੇ ਨਾਲ ਬਹੁਤ ਸਾਰੇ ਜਿਹੜੇ ਲੋਕਾਂ ਦੇ ਜੀਵਨ ਅਤੇ ਪਰਿਵਾਰ ਜਿਹੜੇ ਆ ਉਹ ਖਰਾਬ ਜਿਹੜੇ ਉਹ ਹੋ ਚੁੱਕੇ ਆ, ਅਤੇ ਕਹਿੰਦੇ ਇਵੈਂਚੁਅਲੀ ਕਾਸਟ ਪੇਅਰਸ ਜਿਹੜਾ ਇਹ ਮੁੱਲ ਆ ਉਹ ਟੈਕਸ ਪੇਅਰਸ ਨੂੰ ਹੀ ਜਿਹੜਾ ਉਹ ਤਾਰਨਾ ਇਹ ਪੈਂਦਾ ਹੈਗਾ ਆ। ਉਦੋਂ ਉਹਨਾਂ ਨੇ ਨਾਲ ਇਹ ਕਿਹਾ ਵੀ ਇਹ ਟੈਕਨੀਕਲੀ ਡੀਕ੍ਰਿਮੀਨਲਾਈਜ਼ ਨਹੀਂ ਹੈਗੀ ਜਿਹੜਾ ਆ ਉਹ ਪੋਜੈਸ਼ਨ, ਪਰ ਜਿਹੜੀ ਪੈਨਲਟੀ ਹੈਗੀ ਆ ਉਹ ਜਿਹੜੀ ਸਪੀਡਿੰਗ ਟਿਕਟਸ ਆ ਉਸ ਤੋਂ ਵੀ ਕਈ ਮਾਮਲਿਆਂ ਦੇ ਵਿੱਚ ਘੱਟ ਰਹੇਗੀ। ਜੀ ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੀ ਜਿਹੜੀ ਮੇਨ ਪਾਵਰ ਗ੍ਰਿਡ ਹੈਗੀ ਆ ਉਹਨਾਂ ਨੇ ਫਲੈਕਸ ਅਲਰਟ ਜਾਰੀ ਕੀਤਾ ਹੈਗਾ, ਜਿਹਦੇ ਮੁਤਾਬਕ ਵੀ ਕਈ ਏਰੀਏ ਦੇ ਵਿੱਚ ਬਿਜਲੀ ਜਾ ਸਕਦੀ ਹੈਗੀ ਆ। ਕੈਲੀਫੋਰਨੀਆ ਸਟੇਟ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ ਉਹਨਾਂ ਨੇ ਵੀ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਸੋ ਕਈ ਏਰੀਏਜ਼ ਦੇ ਵਿੱਚ 118 ਡਿਗਰੀ ਤੱਕ ਜਿਹੜਾ ਟੈਂਪਰੇਚਰ ਇਸ ਹਫ਼ਤੇ ਪਹੁੰਚਿਆ ਆ ਜਾਂ ਪਹੁੰਚਣ ਜਾ ਰਿਹਾ ਹੈਗਾ। ਸੋ ਇਹ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਉਹਦੇ ਮੁਤਾਬਕ ਜਿਹੜੇ ਬੈਕਅਪ ਜਨਰੇਟਰਸ ਹੈਗੇ ਆ ਕਾਰਬਨ ਪਾਵਰਡ ਇਲੈਕਟ੍ਰੀਸਿਟੀ ਵਗੈਰਾ ਉਹ ਜਿਹੜੇ ਲੋਕ ਯੂਜ਼ ਕਰ ਸਕਦੇ ਆ, ਕਿਉਂਕਿ ਨਹੀਂ ਤਾਂ ਉਹਨਾਂ ਦੇ ਉੱਤੇ ਜਿਹੜਾ ਆ ਬੈਨ ਲਾਇਆ ਹੁੰਦਾ ਆ। ਜੀ ਰਿਪਬਲਿਕਨ ਰਿਪਰੈਜ਼ੈਂਟੇਟਿਵ ਐਂਡਰਿਊ ਕਲਾਈਡ ਇਸ ਟਾਈਮ ਵਿਵਾਦ ਦੇ ਵਿੱਚ ਆ। ਉਹਨਾਂ ਨੇ ਕੈਪੀਟਲ ਪੁਲਿਸ ਆਫਿਸਰ ਜਿਹੜਾ ਸੀਗਾ ਉਸ ਦੇ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਮਾਈਕਲ ਫੈਨਨ 6 ਜਨਵਰੀ ਨੂੰ ਜਦ ਹਮਲਾ ਹੋਇਆ ਸੀ ਆਪ ਤਾਂ ਖੁਦ ਡਰ ਕੇ ਲੋਕੀ ਉੱਥੋਂ ਭੱਜ ਗਏ ਸੀਗੇ, ਅਤੇ ਜਿਹੜੇ ਕੈਪੀਟਲ ਪੁਲਿਸ ਵਾਲੇ ਸੀਗੇ ਉਹ ਮੋਹਰੇ ਸੀਗੇ। ਇਸ ਨੂੰ ਕਹਿੰਦੇ ਵੀ ਬਾਅਦ ਦੇ ਵਿੱਚ ਦਿਲ ਦਾ ਦੌਰਾ ਵੀ ਪਿਆ ਅਤੇ ਬ੍ਰੇਨ ਇੰਜਰੀ ਵੀ ਹੋਈ, ਅਤੇ ਇਹ ਵਾਪਸ ਜਿਹੜਾ ਕੈਪੀਟਲ ਦੇ ਵਿੱਚ ਕੈਪੀਟਲ ਪੁਲਿਸ ਦੇ ਆਫਿਸਰ ਦੇ ਵਜੋਂ ਜਿਹੜਾ ਉਹ ਉੱਥੇ ਆਇਆ ਸੀਗਾ। ਕਹਿੰਦੇ ਜਦ ਐਲੀਵੇਟਰ ਦੇ ਵਿੱਚ ਸੀਗੇ ਇਸ ਨੂੰ ਜਿਹੜਾ ਰਿਪਰੈਜ਼ੈਂਟੇਟਿਵ ਕਲਾਈਡ ਨੂੰ ਦੱਸਿਆ ਵੀ ਗਿਆ ਵੀ ਇਹੀ ਪੁਲਿਸ ਅਫਸਰ ਆ ਜਿਨ੍ਹਾਂ ਨੇ 6 ਜਨਵਰੀ ਨੂੰ ਡਿਫੈਂਡ ਕੀਤਾ। ਕਹਿੰਦੇ ਵੀ ਉਸ ਨੇ ਕੋਈ ਇਸ ਨੂੰ ਤਰਜੀਹ ਨਾ ਦਿੱਤੀ, ਹੱਥ ਨਹੀਂ ਮਿਲਾਇਆ, ਅਤੇ ਆਪਣਾ ਫੋਨ ਕੱਢ ਕੇ ਜਿਹੜੇ ਆ ਐਪਸ ਦੇ ਵੱਲ ਜਿਹੜਾ ਉਹ ਦੇਖਣ ਜਿਹੜਾ ਉਹ ਲੱਗ ਗਿਆ। ਕਲਾਈਡ 1 ਮਈ ਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਇਨਸਰੈਕਸ਼ਨ ਜਿਹੜੀ ਉਹ ਨਹੀਂ ਸੀਗੀ। ਸੋ ਇਸ ਤੋਂ ਬਾਅਦ ਦੇ ਵਿੱਚ ਆਫਿਸਰ ਫੈਨੋਨ ਦੇ ਨਾਲ ਹੋਰ ਵੀ ਕਈ ਜਿਹੜੇ ਪੱਤਰਕਾਰਾਂ ਨੇ ਇਸ ਸਟੋਰੀ ਨੂੰ
ਪੱਕਿਆਂ ਕਰਨ ਦੇ ਲਈ ਗੱਲ ਕੀਤੀ ਅਤੇ ਉਹਨਾਂ ਨੇ ਕਨਫਰਮ ਕੀਤਾ ਵੀ ਹਾਂ ਬਿਲਕੁਲ ਇੱਦਾਂ ਹੀ ਜਿਹੜਾ ਇਹ ਹੋਇਆ ਸੀਗਾ। ਸੋ ਬਲੂ ਲਾਈਵ ਮੈਟਰ ਦਾ ਢੰਡੋਰਾ ਪਿੱਟਣ ਵਾਲੀ ਇਹ ਪਾਰਟੀ ਪਹਿਲੋਂ ਇਹਨਾਂ ਨੇ ਜਿਹੜੀ ਆ ਇਹਨਾਂ ਜਿਹੜੇ ਕੈਪੀਟਲ ਪੁਲਿਸ ਵਾਲਿਆਂ ਨੂੰ ਮੈਡਲ ਦੇਣ ਤੋਂ ਇਨਕਾਰ ਜਿਹੜਾ ਉਹ ਕੀਤਾ, ਜਿਹੜੇ ਉਹਨਾਂ ਦੇ ਕੁਛ ਲੀਡਰਾਂ ਨੇ। ਅਤੇ ਹੁਣ ਇਹ ਉਹ ਲੋਕ ਜਿਨ੍ਹਾਂ ਨੇ ਉੱਥੋਂ ਇਹਨਾਂ ਨੂੰ ਕੱਢਿਆ, ਉਸ ਦੰਗਾਈ ਭੀੜ ਤੋਂ ਜਿਹੜਾ ਉਹ ਬਚਾਇਆ, ਅਤੇ ਹੁਣ ਜਿਹੜੇ ਆ ਉਹਨਾਂ ਦੇ ਨਾਲ ਹੱਥ ਮਿਲਾਉਣ ਤੋਂ ਵੀ ਇਹ ਇਨਕਾਰੀ ਹੋਏ ਨੇ। ਕਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਜਿਹੜਾ ਇੰਡੀਆ ਦੇ ਵਿੱਚ ਓਰੀਜਨ ਹੋਇਆ ਸੀ, ਉਹ ਹੁਣ ਅਮਰੀਕਾ ਦੇ ਵਿੱਚ ਨੰਬਰ 1 ਫੋਰਸ ਬਣ ਗਿਆ ਹੈਗਾ। ਸਭ ਤੋਂ ਵੱਧ ਅਸਰ ਡੈਲਟਾ ਵੇਰੀਐਂਟ ਨੇ ਇੰਡੀਆ ਦੇ ਵਿੱਚ ਕੀਤਾ, ਜਿੱਥੇ ਹਜ਼ਾਰਾਂ ਲੋਕਾਂ ਦੀਆਂ ਮੌਤ ਹੋ ਗਈ। ਉਸ ਤੋਂ ਬਾਅਦ ਯੂਕੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਡੈਲਟਾ ਵੇਰੀਐਂਟ ਦੇ ਨਾਲ ਬਿਮਾਰ ਹੋਏ। ਇਸੇ ਕਰਕੇ ਹਜੇ ਤੱਕ ਵੀ ਯੂਕੇ ਨੇ ਜਿਹੜੀ ਆ ਰਿਸਟ੍ਰਿਕਸ਼ਨਸ ਨੂੰ ਨਹੀਂ ਚੱਕਿਆ। ਹੁਣ ਅਮਰੀਕਾ ਦੇ ਵਿੱਚ ਵੀ ਇਹਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਖਤਰਾ ਬਣ ਗਿਆ ਹੈਗਾ ਆ। ਸੋ ਡੈਲਟਾ ਕਰੋਨਾ ਵਾਇਰਸ ਵੇਰੀਐਂਟ ਨੂੰ ਲੈ ਕੇ ਜਿਹੜੇ USA ਦੇ ਵਿੱਚ ਹੈਲਥ ਐਕਸਪਰਟਸ ਆ, ਉਹ ਕਹਿੰਦੇ ਇਹ ਇੱਕ ਤਰ੍ਹਾਂ ਨਾਲ 2 ਅਮਰੀਕਾ ਕ੍ਰੀਏਟ ਕਰ ਦੇਗਾ, 2 ਅਮਰੀਕਨਸ। ਇੱਕ ਤਾਂ ਉਹ ਹੋਊਗੇ ਜਿੱਥੇ ਲੋਕਾਂ ਨੇ ਵੈਕਸੀਨ ਲਵਾ ਲਏ ਹੈਗੇ ਆ, ਉੱਥੇ ਜਿਹੜਾ ਡੈਲਟਾ ਵੇਰੀਐਂਟ ਫੈਲਣ ਦੇ ਚਾਂਸ ਘੱਟ ਹੋਣਗੇ, ਘੱਟ ਥ੍ਰੈਟ ਹੋਊਗੀ। ਪਰ ਦੂਸਰੇ ਪਾਸੇ ਬਹੁਤ ਸਾਰੇ ਏਰੀਏਜ਼ ਆ ਜਿੱਥੇ ਲੋਕਾਂ ਨੇ ਵੈਕਸੀਨ ਹਜੇ ਨਹੀਂ ਲਵਾਏ, ਉੱਥੇ ਇਹ ਬਹੁਤ ਜਲਦੀ ਫੈਲ ਸਕਦਾ ਆ। ਆਪਾਂ ਪਿਛਲੇ ਹਫ਼ਤਿਆਂ ਦੇ ਦੌਰਾਨ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਇਹ 60% ਇਹਦਾ ਜ਼ਿਆਦਾ ਅਸਰ ਆ ਜਿਹੜਾ ਰੈਗੂਲਰ ਕਰੋਨਾ ਵਾਇਰਸ ਉਹਦੇ ਨਾਲੋਂ। ਹੁਣ ਤੱਕ 80 ਮੁਲਕਾਂ ਦੇ ਵਿੱਚ ਡੈਲਟਾ ਵੇਰੀਐਂਟ ਜਿਹੜਾ ਆ ਉਹ ਫੈਲ ਚੁੱਕਾ ਹੈਗਾ ਜੀ। ਅਤੇ ਰਾਈਟ ਨਾਓ ਜਿਹੜੀਆਂ ਵੈਕਸੀਨਸ ਉਪਲਬਧ ਹੈਗੀਆਂ ਆ, ਉਹ ਇਸ ਦੇ ਖਿਲਾਫ ਕਾਰਗਰ ਜਿਹੜੀਆਂ ਉਹ ਸਾਬਤ ਹੋ ਰਹੀਆਂ ਨੇ। ਸੋ ਥਾਂ ਥਾਂ ਦੇ ਉੱਤੇ ਅਜੇ ਵੀ ਵੈਕਸੀਨ ਜਿਹੜੀਆਂ ਉਹ ਲੱਗ ਰਹੀਆਂ। ਜਿਨ੍ਹਾਂ ਨੇ ਨਹੀਂ ਲਗਵਾਈ, ਜੇ ਉਹਨਾਂ ਦੀ ਇੱਛਾ ਹੈਗੀ ਆ ਵੈਕਸੀਨਸ ਲਗਵਾਉਣ ਦੀ, ਉਹ ਡੈਫੀਨੇਟਲੀ ਵੈਕਸੀਨ ਜਿਹੜੇ ਉਹ ਲਗਵਾ ਸਕਦੇ ਨੇ। ਸੋ ਅਗਲੀ ਜੀ ਹਰਜੋਤ ਸਿੰਘ ਜੀ, ਅਗਲੀ ਖਬਰ ਓਹਾਇਓ ਤੋਂ ਆ ਰਹੀ ਹੈ। ਕਈ ਵਾਰੀ ਬੰਦਾ ਕਹਿੰਦਾ ਵੀ ਮੈਂ ਪੁਲਿਸ ਨੂੰ ਕਾਲ ਕਰਾਂ, ਜੇ ਪ੍ਰੋਬਲਮ 'ਚ ਆ ਤਾਂ ਪੁਲਿਸ ਮੈਨੂੰ ਆ ਕੇ ਬਚਾਊਗੀ, ਪਰ ਹੋਇਆ ਇਸ ਦੇ ਉਲਟ। ਓਹਾਇਓ ਸਟੇਟ ਦੇ ਵਿੱਚ 911 ਕਾਲ ਇੱਕ ਬੰਦੇ ਵੱਲੋਂ ਗਈ। ਐਰਿਕ ਕੋਲ ਨਾਮ ਦਾ ਜਿਹੜਾ 42 ਸਾਲਾਂ ਦਾ ਬੰਦਾ ਸੀ, ਸਪਰਿੰਗਫੀਲਡ ਓਹਾਇਓ ਤੋਂ, ਪਈ ਉਸ ਨੂੰ ਕਿਸੇ ਨੇ ਮਾਰਿਆ ਹੈਗਾ ਆ, ਖਤਰੇ ਦੇ ਵਿੱਚ ਆ। ਅਤੇ ਉਹ ਤੋਂ ਬਾਅਦ ਜਦੋਂ ਪੁਲਿਸ ਉੱਥੇ ਗਈ ਉਸ ਨੂੰ ਬਚਾਉਣ, ਤੇ ਕਹਿੰਦੇ ਬਾਈ ਮਿਸਟੇਕ ਪੁਲਿਸ ਨੇ ਹੀ ਉਸ ਦੇ ਉੱਪਰ ਦੀ ਆਪਣੀ ਜਿਹੜੀ ਕਾਰ ਲੰਘਾ ਦਿੱਤੀ ਅਤੇ ਉਹਦੀ ਮੌਤ ਹੋ ਗਈ। ਸੋ ਹੁਣ ਪੁਲਿਸ ਇਹ ਕਹਿ ਰਹੀ ਆ ਵੀ ਇਹ ਸਾਡੇ ਤੋਂ ਜਿਹੜਾ ਆ ਐਕਸੀਡੈਂਟ ਹੋਇਆ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੀ ਹੈ ਵੈਕਸੀਨੇਸ਼ਨ ਦੀ ਗੱਲ ਕਰਦੇ ਸੀ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਸਕੂਲ ਅਗਲੇ ਮਹੀਨੇ ਤੋਂ ਜਿਹੜੇ ਉਹ ਓਪਨ ਹੋ ਰਹੇ ਆ। ਅਗਲੇ ਤੋਂ ਅਗਲੇ ਮਹੀਨੇ ਅਗਸਤ ਦੇ ਵਿੱਚ ਦੁਬਾਰਾ ਸ਼ੁਰੂ ਹੋਣੇ ਆ। ਸੋ ਉਸ ਦੇ ਚੱਲਦਿਆਂ ਜਿਹੜੇ ਸਟੂਡੈਂਟਸ ਆ ਹੁਣ 12 ਸਾਲ ਤੋਂ ਵੱਧ ਦੀ ਉਮਰ ਵਾਲੇ, ਉਹ ਵੀ ਐਲੀਜੀਬਲ ਜਿਹੜੇ ਬੱਚੇ ਉਹ ਹੈਗੇ ਨੇ ਵੈਕਸੀਨਸ ਜਿਹੜੀਆਂ ਉਹ ਲਗਵਾਉਣ ਦੇ ਲਈ। ਸੋ ਇੱਕ ਜਿਹੜੀ ਇਸ ਟਾਈਮ ਟ੍ਰੇਸੀ ਤੋਂ ਜਿਹੜੀ ਖਬਰ ਆ ਰਹੀ ਹੈ, ਉੱਥੇ ਦੇ ਮੈਰਲ ਐਫ ਵੈਸਟ ਹਾਈ ਸਕੂਲ ਜਿਮ ਦੇ ਵਿੱਚ ਉੱਥੇ 23 ਜੂਨ ਨੂੰ ਜਿਹੜੀਆਂ ਵੈਕਸੀਨੇਸ਼ਨਸ ਆ ਉਹ ਲੱਗ ਰਹੀਆਂ, ਜਿਨ੍ਹਾਂ ਦੇ ਵਿੱਚ ਬੱਚੇ ਜਿਹੜੇ ਟ੍ਰੇਸੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਹਨਾਂ ਦੇ ਬੱਚਿਆਂ ਨੂੰ ਜਿਹੜੀਆਂ ਵੈਕਸੀਨ ਲੱਗਣਗੀਆਂ। ਫਾਈਜ਼ਰ ਵੈਕਸੀਨੇਸ਼ਨ ਜਿਹੜੀਆਂ ਉਹ ਲੱਗ ਰਹੀਆਂ ਨੇ। ਜੇ ਕੋਈ ਮਾਪੇ ਇੱਛੁਕ ਹੈਗੇ ਆਪਣੇ ਬੱਚਿਆਂ ਨੂੰ ਵੈਕਸੀਨੇਸ਼ਨ ਲਵਾਉਣ ਦੇ ਲਈ, ਇਸ ਜਿਹੜੇ ਸਕੂਲ ਦੇ ਮੈਰਲ ਐਫ ਵੈਸਟ ਹਾਈ ਸਕੂਲ ਜਿਮ ਜਿਹੜਾ ਲੋਵਲ ਐਵੀਨਿਊ ਦੇ ਉੱਤੇ ਹੈਗਾ ਟ੍ਰੇਸੀ ਦੇ ਵਿੱਚ, ਉਹਨਾਂ ਦੇ ਜਿਮ ਦੇ ਵਿੱਚ ਜਿਹੜੀ ਇੱਥੇ ਵੈਕਸੀਨੇਸ਼ਨ ਜਿਹੜੀਆਂ ਲੱਗਣੀਆਂ 23 ਜੂਨ ਬੁੱਧਵਾਰ ਨੂੰ ਦੁਪਹਿਰ 2 ਤੋਂ 8 ਵਜੇ ਦੇ ਦਰਮਿਆਨ। ਸੋ ਇਸ ਦੇ ਵਿੱਚ ਜਿਹੜੇ 6 ਆਫ ਟ੍ਰੇਸੀ ਵਾਲੇ ਆ ਉਹ, ਅਤੇ ਹੋਰ ਜਿਹੜੀਆਂ ਫਾਰਮੇਸੀਜ਼ ਆ ਅਤੇ ਬਾਕੀ ਸਾਰੇ ਜਣੇ ਮਿਲ ਕੇ ਇਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਉਹ ਉਲੀਕਣ ਦੇ ਵਿੱਚ ਮਦਦ ਕੀਤੀ ਆ ਜੀ। ਨਵੇਂ ਅਨਪਲਾਇਮੈਂਟ ਫਿਗਰਸ ਵੱਲ ਦੇਖਿਆ ਜਾਵੇ, 4,12,000 ਨਵੇਂ ਕਲੇਮ ਫਾਈਲ ਹੋਏ ਆ, ਜਿਹੜੇ ਕਿ 37,000 ਪਿਛਲੇ ਹਫ਼ਤੇ ਨਾਲੋਂ ਜ਼ਿਆਦਾ ਆ। 9 ਹੋਰ ਸਟੇਟਾਂ ਨੇ ਕਿਹਾ ਵੀ ਅਸੀਂ ਜਿਹੜੀ ਪੈਂਡੇਮਿਕ ਅਨਪਲਾਇਮੈਂਟ ਏਡ ਹੈਗੀ ਆ ਉਸ ਨੂੰ ਬੰਦ ਕਰਨ ਜਾ ਰਹੇ ਆ, ਜਿਹਦੇ ਨਾਲ 4,40,000 ਲੋਕਾਂ ਦੇ ਉੱਤੇ ਅਸਰ ਪਊਗਾ। ਅਲਬਾਮਾ, ਅਲਾਸਕਾ, ਆਈਡਾਹੋ, ਇੰਡੀਆਨਾ, ਨੇਬਰਾਸਕਾ, ਨਿਊ ਹੈਂਪਸ਼ੀਅਰ, ਨਾਰਥ ਡਕੋਟਾ, ਵੈਸਟ ਵਰਜੀਨੀਆ ਤੇ ਵਾਇਓਮਿੰਗ। ਇਸ ਤੋਂ ਪਹਿਲਾਂ 3 ਹੋਰ ਸਟੇਟਸ ਆਇਓਵਾ, ਮਿਸੀਸਿਪੀ, ਮਜ਼ੂਰੀ, ਇਹਨਾਂ ਨੇ ਆਲਰੇਡੀ ਜਿਹੜੀਆਂ ਆ ਕਹਿ ਦਿੱਤਾ ਵੀ ਅਸੀਂ ਜਿਹੜੀ ਐਕਸਟਰਾ ਫੰਡਿੰਗ ਫੈਡਰਲ ਗਵਰਨਮੈਂਟ ਵੱਲੋਂ ਉਹ ਅਨਪਲਾਇਮੈਂਟ ਦੇ ਵਿੱਚ ਨਹੀਂ ਦੇਵਾਂਗੇ। ਇਹ ਤੋਂ ਬਿਨਾਂ 14 ਹੋਰ ਸਟੇਟਾਂ ਨੇ ਇਹ ਅਨਾਊਂਸ ਕਰ ਦਿੱਤਾ ਸੀ। ਸੋ ਟੋਟਲ 26 ਸਟੇਟਾਂ ਨੇ ਕਹਿ ਦਿੱਤਾ ਵੀ ਜਿਹੜੀ ਫੈਡਰਲ ਪੈਂਡੇਮਿਕ ਹੈਲਪ ਹੈਗੀ ਆ ਉਹ ਅਸੀਂ ਹੁਣ ਅਨਪਲਾਇਮੈਂਟ ਵਿੱਚ ਨਹੀਂ ਦੇਵਾਂਗੇ, ਜਿਹਦੇ ਵਿੱਚੋਂ ਇੱਕ ਸਟੇਟ ਲੂਜ਼ੀਆਨਾ ਆ। ਸੋ ਕੈਲੀਫੋਰਨੀਆ ਦੀ ਵੀ ਬੜੀ ਇੰਪੋਰਟੈਂਟ ਨਿਊਜ਼ ਆ, ਬੜੀ ਧਿਆਨ ਦੇ ਨਾਲ ਸੁਣਿਓ ਜਿੰਨੇ ਸਾਡੇ ਸਰੋਤੇ ਹੈਗੇ ਆ।
ਕੈਲੀਫੋਰਨੀਆ ਦੀ ਈਰੀਡੀ ਜਿਹੜੀ ਅਨਪਲਾਇਮੈਂਟ ਆਫਿਸ ਆ ਉਹਨਾਂ ਨੇ ਵੀ ਅਨਾਉਂਸ ਕਰ ਦਿੱਤਾ ਵੀ ਜੁਲਾਈ 11 ਤੋਂ ਬਾਅਦ ਤੁਹਾਨੂੰ ਜਿਹੜੇ ਆ ਜੋ ਕੰਮ ਲੱਭਣਾ ਪਊਗਾ, ਨਹੀਂ ਤਾਂ ਤੁਹਾਨੂੰ ਅਨਪਲਾਇਮੈਂਟ ਜਿਹੜੀ ਆ ਉਹ ਬੰਦ ਹੋ ਜਾਊਗੀ। ਪਹਿਲਾਂ ਵੀ ਕੀ ਹੁੰਦਾ ਸੀ, ਜਦੋਂ ਕਿਤੇ ਕੋਈ ਬੰਦਾ ਲੇ ਆਫ ਹੁੰਦਾ ਸੀ ਤੇ ਤੁਸੀਂ ਅਨਪਲਾਇਮੈਂਟ ਫਾਈਲ ਕਰਦੇ ਸੀ ਤੇ ਹਰ ਹਫ਼ਤੇ ਜਾਂ 2 ਹਫ਼ਤੇ ਬਾਅਦ ਤੁਹਾਨੂੰ ਇੱਕ ਫਾਰਮ ਭਰ ਕੇ ਭੇਜਣਾ ਪੈਂਦਾ ਸੀ ਵੀ ਆਹ 5 ਕੰਪਨੀਆਂ ਆ, ਉਹਨਾਂ ਦੇ ਨਾਮ ਆ, ਟੈਲੀਫੋਨ, ਈਮੇਲ, ਇੱਥੇ ਮੈਂ ਜੋਬ ਲਈ ਅਪਲਾਈ ਕੀਤਾ ਜਾਂ ਕਾਲ ਕੀਤਾ ਤੇ ਉਹਨਾਂ ਨੇ ਮੈਨੂੰ ਹਾਇਰ ਨਹੀਂ ਕੀਤਾ ਵੀ ਮੈਂ ਜੋਬ ਜਿਹੜੀ ਆ ਉਹ ਲੱਭ ਰਿਹਾ ਹੈਗਾ ਆ। ਸੋ ਇਹ ਸਾਰਾ ਕੁਛ ਜਿਹੜੀ ਇਹ ਰਿਕੁਆਇਰਮੈਂਟ ਸੀ, ਇਸ ਨੂੰ ਫੈਡਰਲ ਗਵਰਨਮੈਂਟ ਨੇ ਬੰਦ ਕਰ ਦਿੱਤਾ ਸੀ ਪੈਂਡੈਮਿਕ ਦੇ ਦੌਰਾਨ, ਕਿਉਂਕਿ ਉਹ ਸੋਚਦੇ ਸੀ ਭਈ ਹੁਣ ਤਾਂ ਕੰਪਨੀਆਂ ਇੰਨੀਆਂ ਸ਼ਟਡਾਊਨ ਹੋ ਗਈਆਂ ਹੈਗੀਆਂ। ਪਰ ਕੈਲੀਫੋਰਨੀਆ ਨੇ ਹੁਣ ਇਹ ਕਹਿਤਾ ਆ ਵੀ ਜੁਲਾਈ 11 ਤੋਂ ਬਾਅਦ ਤੁਹਾਨੂੰ ਪ੍ਰੂਵ ਕਰਨਾ ਪਊਗਾ ਵੀ ਮੈਂ ਜੋਬ ਲੱਭ ਰਿਹਾ ਹਾਂ, ਤਦ ਹੀ ਤੁਸੀਂ ਜਿਹੜੀ ਆ ਅਨਪਲਾਇਮੈਂਟ ਦੇ ਲਈ ਐਲੀਜੀਬਲ, ਕੰਟੀਨਿਊ ਰੱਖਣ ਦੇ ਲਈ ਐਲੀਜੀਬਲ ਹੋਵੋਗੇ। ਕੈਲੀਫੋਰਨੀਆ ਨੇ 20 ਮਿਲੀਅਨ ਦੇ ਕਰੀਬ ਅਨਪਲਾਇਮੈਂਟ ਕਲੇਮ ਜਿਹੜੇ ਫਾਈਲ ਕੀਤੇ ਆ, ਜਿਹੜੇ ਪ੍ਰੋਸੈਸ ਕੀਤੇ ਆ, ਤੇ 128 ਬਿਲੀਅਨ ਡਾਲਰ ਜਿਹੜਾ ਆ ਉਹ ਬੈਨੀਫਿਟਸ ਦੇ ਵਿੱਚ ਦਿੱਤਾ ਹੈਗਾ। ਜੀ ਬਿਲਕੁਲ। ਸੋ ਹੁਣ ਤੁਹਾਨੂੰ ਜੋਬ ਜਿਹੜੀ ਆ 11 ਜੁਲਾਈ ਤੋਂ ਬਾਅਦ ਲੱਭਣੀ ਪੈਣੀ ਹੈ। ਉਹ ਰਿਕੁਆਇਰਮੈਂਟ ਜਿਹੜੀ ਆ ਮੁੜ ਕੇ ਵਾਪਸ ਜਿਹੜੀ ਉਹ ਆ ਰਹੀ ਆ, ਕਿਉਂਕਿ ਜੂਨ ਦੇ ਐਂਡ ਦੇ ਵਿੱਚ ਵੈਸੇ ਵੀ ਜਿਹੜੀ ਫੈਡਰਲ ਵਾਲੀ ਜਿਹੜੀ ਅਨਇੰਪਲੋਇਮੈਂਟ ਦੀ ਅਸਿਸਟੈਂਸ ਆ, ਉਹ ਹੁਣ ਉਹ ਪ੍ਰੋਗਰਾਮ ਜਿਹੜਾ ਉਹ ਖ਼ਤਮ ਹੋਣ ਜਾ ਰਿਹਾ ਹੈਗਾ ਆ। ਸੋ ਜਿਹੜੇ ਵੀ ਅਨਇੰਪਲੋਇਮੈਂਟ ਦੇ ਉੱਤੇ ਹੈਗੇ ਆ, ਹੌਲੀ ਹੌਲੀ ਜਿਹੜੀਆਂ ਜੋਬਸ ਆ ਉਹ ਲੱਭਣ ਵੱਲ ਨੂੰ ਜਿਹੜਾ ਉਹ ਵਧੋ। ਬਹੁਤ ਸਾਰੇ ਥਾਵਾਂ ਦੇ ਉੱਤੇ ਹਾਇਰਿੰਗ ਦੇ ਜਿਹੜੇ ਬੋਰਡ ਆ ਉਹ ਵੀ ਲੱਗੇ ਆ। ਤੁਸੀਂ ਰੇਡੀਓ ਦੇ ਉੱਤੇ ਵੀ ਉਸ ਦੀਆਂ ਜਿਹੜੀਆਂ ਕਈ ਐਡਸ ਆ ਕਈ ਥਾਵਾਂ ਦੇ ਉੱਤੇ ਜਿਹੜੀਆਂ ਤੁਸੀਂ ਸੁਣਦੇ ਆ। ਸੋ ਇਹ ਹੁਣ ਜਿਹੜੀ ਅਨਇੰਪਲੋਇਮੈਂਟ ਅਸਿਸਟੈਂਸ ਜਿਹੜੀ ਆ ਹੌਲੀ ਹੌਲੀ ਖ਼ਤਮ ਹੋ ਰਹੀ ਆ। ਮੁੜ ਕੇ ਦੁਬਾਰਾ ਉਹ ਸਾਰਾ ਕੁਛ ਜਿਹੜਾ ਪਹਿਲੋਂ ਵਾਂਗੂ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਹਵਾਈ ਨੇ ਜਿਹੜਾ ਆ ਇਹ ਹੁਣ ਗੈਰ ਕਾਨੂੰਨੀ ਕਰ ਦਿੱਤਾ ਹੈ ਵੀ ਜੇ ਕੋਈ ਡਿਸਏਬਲਡ ਬੰਦਾ ਜੇ ਤੁਸੀਂ ਕੰਮ 'ਤੇ ਰੱਖਿਆ ਵੀ ਉਸ ਨੂੰ ਮਿਨੀਮਮ ਵੇਜ ਤੋਂ ਘੱਟ ਜਿਹੜੀ ਆ ਉਹ ਤੁਸੀਂ ਤਨਖਾਹ ਜਿਹੜੀ ਉਹ ਨਹੀਂ ਦੇ ਸਕਦੇ। ਸੋ ਕਹਿੰਦੇ ਵੀ ਹੁਣ ਡਿਸੇਬਲਡ ਲੋਕ ਜਿਨ੍ਹਾਂ ਨੇ ਵੀ ਕੰਮ 'ਤੇ ਰੱਖਿਆ ਉਹਨਾਂ ਨੂੰ ਹੁਣ ਮਿਨੀਮਮ ਵੇਜ ਜਿਹੜੀ ਆ ਉਹ ਦੇਣੀ ਪਵੇਗੀ। ਆਈ ਥਿੰਕ ਇਹ ਪਹਿਲਾਂ ਹੀ ਬੜੀ ਮਾੜੀ ਗੱਲ ਸੀਗੀ ਵੀ ਪਹਿਲੇ ਲੋਕ ਵਿਚਾਰੇ ਉਹ ਤਾਂ ਕਹਿ ਲਓ ਵੀ ਰੱਬ ਦੀ ਮਾਰ ਦੇ ਹੇਠ ਜਿਹੜੇ ਉਹ ਆਏ ਆ, ਅਤੇ ਜੇ ਉਹਨਾਂ ਨੂੰ ਵੀ ਉਹ ਤੋਂ ਵੀ ਘੱਟ ਮਿਨੀਮਮ ਵੇਜ ਤੋਂ ਵੀ ਘੱਟ ਦਊਂਗੇ, ਕਿਉਂਕਿ ਉਹਨਾਂ ਦੇ ਤਾਂ ਹੋਰ ਵੀ ਕੰਮ ਜ਼ਿਆਦਾ ਜਿਹੜਾ ਉਹ ਔਖਾ ਆ। ਸੋ ਜਿਹੜਾ ਵੀ ਕਹਿੰਦੇ ਵੀ ਹੁਣ ਉੱਥੇ ਹਾਇਰ ਕਰੂਗਾ ਉਹਨੂੰ ਉੱਥੇ ਹੁਣ ਜਿਹੜੀ ਪੱਕੀ ਮਿਨੀਮਮ ਐਟਲੀਸਟ ਮਿਨੀਮਮ ਵੇਜ ਜਿਹੜੀ ਉਹ ਦੇਣੀ ਹੀ ਪਵੇਗੀ। ਅਤੇ ਅਰਜਨ ਸਿੰਘ ਜੀ, ਸਮਾਂ ਹੀ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਨਜ਼ਰੀਆ ਜਿਹੜੇ ਜੀ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਤੋਂ 5:30 ਵਜੇ ਤੱਕ ਪ੍ਰੋਗਰਾਮ ਆਵੇਗਾ ਘਰ ਸੰਸਾਰ, 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਸ਼ਾਮ ਦੇ ਆਪਾਂ ਸਰਵਣ ਕਰਾਂਗੇ। ਫਿਰ 8:30 ਵਜੇ ਰਾਤ ਨੂੰ ਖਬਰ 'ਤੇ ਨਜ਼ਰ ਜਿਹੜਾ ਉਹ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਅਤੇ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ 'ਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।